ਅਗਲੀ ਖਬਰ ਵੱਲ ਚੱਲੀਏ, ਜਿਹੜੀ ਅੱਜ ਦੀ ਸਭ ਤੋਂ ਮੇਨ ਨਿਊਜ਼ ਹੈਗੀ ਆ ਕੈਲੀਫੋਰਨੀਆ ਦੇ ਜਿਹੜੇ ਗਵਰਨਰ ਦੀ ਰੇਸ ਦੇ ਲਈ। ਬਿਲਕੁਲ। ਬੇ ਏਰੀਏ ਦੇ ਕਾਂਗਰਸਮੈਨ ਐਰਿਕ ਸਵੈਲਵੈਲ ਆ, ਉਹ ਕੈਲੀਫੋਰਨੀਆ ਦੀ ਗਵਰਨਰ ਦੀ ਰੇਸ ਤੋਂ ਬਾਹਰ ਹੋ ਗਏ ਹੈਗੇ ਆ, ਕਿਉਂਕਿ ਉਹਨਾਂ ਦੇ ਉੱਤੇ ਜਿਹੜੇ ਐਲੀਗੇਸ਼ਨ ਲਾਏ ਗਏ ਸੀ ਵੀ ਉਹਨਾਂ ਨੇ ਇੱਕ ਬੀਬੀ ਨੂੰ 2 ਵਾਰੀ ਜਿਹੜੀ ਆ ਸੈਕਸ਼ੂਅਲੀ ਅਸੌਲਟ ਕੀਤਾ ਹੈਗਾ। ਇਹ ਤੋਂ ਬਾਅਦ 3 ਹੋਰ ਬੀਬੀਆਂ ਵੀ ਜਿਹੜੀਆਂ ਉਹ ਇਸ ਤਰ੍ਹਾਂ ਦੇ ਮਾਮਲੇ ਦੇ ਵਿੱਚ ਆਈਆਂ ਸੀਗੀਆਂ। ਸੋ ਐਰਿਕ ਸਵੈਲਵੈਲ ਨੇ ਇਹ ਕਿਹਾ ਵੀ ਮੈਂ ਆਪਣੀ ਕੈਂਪੇਨ ਨੂੰ ਸਸਪੈਂਡ ਕਰ ਰਿਹਾ, ਕਿਉਂਕਿ ਉਹਨਾਂ ਦੇ ਉੱਤੇ ਪ੍ਰੈਸ਼ਰ ਜ਼ਿਆਦਾ ਸੀ। ਨੈਂਸੀ ਪਲੋਸੀ ਨੇ ਵੀ ਇਹ ਕਿਹਾ ਸੀ ਵੀ ਉਸ ਨੂੰ ਰੇਸ ਤੋਂ ਬਾਹਰ ਹੋ ਜਾਣਾ ਚਾਹੀਦਾ ਹੈਗਾ ਆ, ਪਰ ਉਹ ਕਹਿੰਦੇ ਵੀ ਮੈਂ ਆਪਣੇ ਜਿਹੜੇ ਰੈਪੂਟੇਸ਼ਨ ਦੇ ਲਈ ਪੂਰੀ ਤਰ੍ਹਾਂ ਫਾਈਟ ਕਰੂੰਗਾ। ਇੱਕ ਟਾਈਮ ਦੇ ਉੱਤੇ ਡੈਨਵਲ ਸਿਟੀ ਦੇ ਸਿਟੀ ਕੌਂਸਲ ਮੈਂਬਰ ਰਹੇ, ਉਸ ਤੋਂ ਬਾਅਦ ਪ੍ਰੋਸੀਕਿਊਟਰ ਰਹੇ, ਉਸ ਤੋਂ ਬਾਅਦ US ਦੇ ਕਾਂਗਰਸਮੈਨ ਕਾਫੀ ਲੰਮਾ ਸਮਾਂ ਰਹੇ, ਤੇ ਹੁਣ ਉਹ ਕੈਲੀਫੋਰਨੀਆ ਦੀ ਗਵਰਨਰ ਦੀ ਰੇਸ ਦੇ ਵਿੱਚ ਫਰੰਟ ਰਨਰ ਸੀਗੇ। ਬਹੁਤ ਸਾਰੇ ਲੋਕਾਂ ਨੂੰ ਲੱਗਦਾ ਸੀ ਵੀ ਉਹ ਇਸ ਵਾਰੀ ਗਵਰਨਰ ਬਣ ਸਕਦੇ ਹੈਗੇ ਆ, ਕਿਉਂਕਿ ਹਾਲਾਂਕਿ ਰੇਸ ਦੇ ਵਿੱਚ 50-53 ਕੈਂਡੀਡੇਟ ਜਿਹੜੇ ਹੈਗੇ ਆ ਤੇ 2 ਰਿਪਬਲਿਕਨ ਵੀ ਕਾਫੀ ਅੱਗੇ ਜਾ ਰਹੇ ਆ। ਜੂਨ ਦੇ ਵਿੱਚ ਪ੍ਰਾਇਮਰੀ ਹੋਣੀ ਹੈਗੀ ਆ। ਪ੍ਰਾਇਮਰੀ ਇਲੈਕਸ਼ਨ ਦੇ ਵਿੱਚ ਜਿਹੜੇ ਵੀ 2 ਕੈਂਡੀਡੇਟ ਸਭ ਤੋਂ ਜ਼ਿਆਦਾ ਵੋਟਾਂ ਲੈਣਗੇ ਉਹੀ ਹੀ ਜਿਹੜੇ ਅੱਗੇ ਜਾ ਕੇ ਨਵੰਬਰ ਦੇ ਵਿੱਚ ਫਿਰ ਉਹਨਾਂ ਦੀ ਇਲੈਕਸ਼ਨ ਹੋਊਗੀ। ਚਾਹੇ ਉਹ ਦੋਨੋਂ ਡੈਮੋਕ੍ਰੇਟ ਵੀ ਹੋ ਸਕਦੇ ਆ, ਦੋਨੋਂ ਰਿਪਬਲਿਕਨ ਵੀ ਹੋ ਸਕਦੇ ਆ, ਦੋਨੋਂ ਰਿਪਬਲਿਕਨ ਜਾਂ ਡੈਮੋਕ੍ਰੇਟ ਵੀ ਹੋ ਸਕਦੇ ਹੈਗੇ ਆ। ਜਿਹੜੇ ਰਾਈਵਲ ਕੈਂਡੀਡੇਟਸ ਆ ਉਹਨਾਂ ਦੇ ਲਈ ਇਹ ਇੱਕ ਬਹੁਤ ਵੱਡਾ ਹੁਣ ਇਸ਼ੂ ਆ ਵੀ ਜਿਹੜੇ ਐਰਿਕ ਸਵੈਲਵੈਲ ਦੇ ਕਿੰਨੇ ਸਪੋਰਟਰਸ ਆ, ਉਹ ਕਿਹਨਾਂ ਦੀ ਜਿਹੜੀ ਸਪੋਰਟ ਆ ਉਹ ਕਰਨਗੇ। ਪੰਜਾਬੀ ਵੀ ਕਾਫੀ ਵੱਡੀ ਗਿਣਤੀ 'ਚ ਐਰਿਕ ਸਵੈਲਵੈਲ ਦੀ ਜਿਹੜੀ ਸਪੋਰਟ ਆ ਕਰ ਰਹੇ ਸੀ। ਉਹਨਾਂ ਨੇ ਵੀ ਕਾਫੀ ਜਿਹੜੀਆਂ ਫੰਡ ਰੇਜ਼ਿੰਗ ਕੀਤੀਆਂ ਹੈਗੀਆਂ। ਹੁਣ ਜੂਨ 2 ਨੂੰ ਪ੍ਰਾਇਮਰੀ ਇਲੈਕਸ਼ਨ ਆ ਤੇ ਆਲਰੇਡੀ ਜਿਹੜਾ ਐਰਿਕ ਸਵੈਲਵੈਲ ਦਾ ਨਾਂ ਬੈਲਟਸ ਦੇ ਉੱਤੇ ਪਿਆ ਤੇ ਉਹ ਬਾਹਰ ਨਹੀਂ ਜਾ ਸਕਦਾ ਹੈਗਾ। ਕੈਟੀ ਪੋਰਟਰ ਜਿਹੜੀ ਆ ਇੱਕ ਤਰ੍ਹਾਂ ਨਾਲ ਲੀਡਿੰਗ ਡੈਮੋਕ੍ਰੇਟ ਆ, ਉਹਨਾਂ ਨੇ ਵੀ ਇਹ ਕਿਹਾ ਵੀ ਜਿਹੜੇ ਡੈਮੋਕ੍ਰੇਟਸ ਆ ਉਹ ਜਿੱਤ ਸਕਦੇ ਹੈਗੇ ਆ। ਸੋ ਇਸੇ ਤਰ੍ਹਾਂ ਇੱਕ ਬਿਲੀਅਨੇਅਰ ਹੈਜ ਫੰਡ ਮੈਨੇਜਰ ਟਰਨ ਲਿਬਰਲ ਐਕਟਿਵਿਸਟ ਟੌਮ ਸਟੇਅਰ, ਉਹਨਾਂ ਨੂੰ ਵੀ ਇੱਕ ਰਿਪਰੈਜ਼ੈਂਟੇਟਿਵ ਜੈਰਡ ਹਫਮੈਨ ਜੋ ਡੈਮੋਕ੍ਰੇਟ ਆ ਉਹਨਾਂ ਦੀ ਸਪੋਰਟ ਮਿਲ ਚੁੱਕੀ ਆ ਉਸ ਡਿਸਟ੍ਰਿਕਟ ਤੋਂ ਜਿਹੜਾ ਸੈਨ ਫਰਾਂਸਿਸਕੋ ਆ ਤੇ ਐਰਿਕ ਸਵੈਲਵੈਲ ਦੇ ਏਰੀਏ ਦੇ ਲਾਗੇ ਹੈਗਾ ਆ। ਐਂਟੋਨੀਓ ਵਿਲਾਰਗੋਸਾ ਜੋ ਹੈਗੇ ਆ ਸਾਬਕਾ ਲਾਸ ਐਂਜਲਸ ਦੇ ਮੇਅਰ, ਉਹਨਾਂ ਨੇ ਵੀ ਨਵੀਂ ਐਡਵਰਟਾਈਜ਼ਮੈਂਟ ਜਿਹੜੀ ਸ਼ੁਰੂ ਕਰ ਦਿੱਤੀ ਆ। ਕਹਿੰਦੇ ਵੀ ਗੈਸ ਦੀਆਂ ਤੇ ਗਰੋਸਰੀ ਦੀਆਂ ਜਿਹੜੀਆਂ ਕੀਮਤਾਂ ਆ ਉਹ ਮੈਂ ਘਟਾਊਂਗਾ ਜੇ ਗਵਰਨਰ ਬਣ ਗਿਆ, ਕਿਉਂਕਿ ਕਾਸਟ ਆਫ ਲਿਵਿੰਗ ਇਸ ਟਾਈਮ ਦੇ ਉੱਤੇ ਬਹੁਤ ਹਾਈ ਹੈਗਾ ਆ। ਸੋ 50 ਤੋਂ ਵੱਧ ਕੈਂਡੀਡੇਟ ਆ, ਰਿਪਬਲਿਕਨ ਵੀ 2 ਕੈਂਡੀਡੇਟ ਜਿਹੜੇ ਆ ਉਹ ਕਾਫੀ ਸੋਲਿਡ ਜਾ ਰਹੇ ਆ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ ਵੀ ਕਿਹੜੇ 2 ਕੈਂਡੀਡੇਟ ਜਿਹੜੇ ਆ ਉਹ ਨਵੰਬਰ ਦੀ ਇਲੈਕਸ਼ਨ ਦੇ ਵਿੱਚ ਜਾਣ ਲਈ ਕਾਮਯਾਬ ਹੋਣਗੇ। ਸਵੈਲਵੈਲ ਕਾਫੀ ਪਪੂਲਰ ਜਿਹੜਾ ਕਾਂਗਰਸਮੈਨ ਰਿਹਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੀ ਜਦੋਂ ਦੂਜੀ ਵਾਰੀ ਇੰਪੀਚਮੈਂਟ ਟ੍ਰਾਇਲ ਚੱਲਿਆ ਸੀ ਉਹਦੇ ਵਿੱਚ ਇਹ ਕਾਫੀ ਲੀਡਿੰਗ ਰੋਲ ਸੀਗਾ ਐਰਿਕ ਸਵੈਲਵੈਲ ਦਾ। ਇਸ ਤੋਂ ਪਹਿਲਾਂ ਵੀ ਇੱਕ ਵਾਰੀ ਐਰਿਕ ਸਵੈਲਵੈਲ ਕੰਟਰੋਵਰਸੀ 'ਚ ਰਹੇ ਸੀ, ਜਦੋਂ ਇੱਕ ਚਾਈਨੀਜ਼ ਮੂਲ ਦੀ ਬੀਬੀ ਜਿਹੜੀ ਹੈ ਇਹਨਾਂ ਦੇ ਨਾਲ ਕੰਮ ਕਰਦੀ ਸੀ ਤੇ ਬਾਅਦ 'ਚ ਲੱਗ ਰਿਹਾ ਸੀ ਵੀ ਸ਼ਾਇਦ ਉਹ ਚਾਈਨਾ ਗਵਰਨਮੈਂਟ ਦੇ ਲਈ ਵੀ ਜਿਹੜੀ ਕੰਮ ਕਰਦੀ ਹੈਗੀ ਆ। ਸੋ ਕਹਿੰਦੇ ਵੀ ਸਵੈਲਵੈਲ ਕੰਸੀਡਰ ਕੀਤਾ ਜਾ ਰਿਹਾ ਸੀ ਲੀਡਿੰਗ ਕੰਟੈਂਡਰ ਡੈਮੋਕ੍ਰੈਟਿਕ ਸਟੇਅਰ ਤੇ ਪੋਰਟਰ ਤੋਂ ਪਹਿਲਾਂ। ਸੋ ਰਿਪਬਲਿਕਨ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਰਿਵਰਸਾਈਡ ਕਾਉਂਟੀ ਦੇ ਸ਼ੈਰਿਫ ਸ਼ੈਡ ਬਿਆਂਕੋ ਤੇ ਕੰਜ਼ਰਵੇਟਿਵ ਕਮੈਂਟੇਟਰ ਸਟੀਵ ਹਿਲਟਨ, ਇਹ ਜਿਹੜੇ ਸਟੀਵ ਹਿਲਟਨ ਆ ਉਹਨਾਂ ਨੂੰ ਤਾਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਐਂਡੋਰਸ ਵੀ ਕੀਤਾ ਆ। ਉਹ ਵੀ ਜਿਹੜੇ ਦੋਨੋਂ ਜਿਹੜੇ ਕੈਂਡੀਡੇਟ ਆ ਕਾਫੀ ਸਟਰੋਂਗ ਹੈਗੇ ਆ। ਸੋ ਐਰਿਕ ਸਵੈਲਵੈਲ ਨੇ ਸਾਰੀਆਂ ਜਿਹੜੀਆਂ ਐਲੀਗੇਸ਼ਨਸ ਆ ਉਹਨਾਂ ਨੂੰ ਡਿਨਾਈ ਤਾਂ ਕੀਤਾ ਹੈਗਾ ਆ ਜੀ। ਇਹ ਸੈਨ ਫਰਾਂਸਿਸਕੋ ਕ੍ਰੋਨਿਕਲ ਨੇ ਤੇ CNN ਨੇ ਇਹ ਪੂਰੀ ਸਟੋਰੀ ਜਿਹੜੀ ਆ ਰਨ ਕੀਤੀ ਸੀ, ਪਰ ਉਹਨਾਂ ਨੇ ਇਹ ਕਿਹਾ ਆ ਵੀ ਮੈਂ ਇਸ ਨੂੰ ਪੂਰੀ ਤਰ੍ਹਾਂ ਫਾਈਟ ਕਰੂੰਗਾ। ਮੇਰਾ ਪਰਿਵਾਰ, ਮੇਰਾ ਸਟਾਫ, ਮੇਰੇ ਦੋਸਤ ਤੇ ਸਪੋਰਟਰਸ ਜਿਹਨਾਂ ਨੂੰ ਇਹ ਖਬਰ ਪਤਾ ਲੱਗ ਰਹੀ ਆ, ਮੈਂ ਉਹਨਾਂ ਲਈ ਸੌਰੀ ਆ ਫॉर ਮਿਸਟੇਕ ਇਨ ਜੱਜਮੈਂਟ। ਤੇ ਉਸ ਤੋਂ ਬਾਅਦ ਉਹਨਾਂ ਨੇ ਅਪੋਲੋਜਾਈਜ਼ ਵੀ ਕੀਤਾ ਹੈ ਆਪਣੀ ਵਾਈਫ ਨੂੰ, ਪਰ ਕਹਿੰਦੇ ਵੀ ਮੈਂ ਫਾਈਟ ਕਰੂੰਗਾ ਇਹਦੇ ਲਈ। ਪਰ ਕੈਂਪੇਨ ਤੋਂ ਉਹ ਜਿਹੜੇ ਆ ਬਾਹਰ ਹੋ ਗਏ ਹੈਗੇ ਆ। ਸੈਨ ਫਰਾਂਸਿਸਕੋ ਕ੍ਰੋਨਿਕਲ ਨੇ ਜਿਹੜੀ ਇਹ ਰਿਪੋਰਟ ਰਨ ਕੀਤੀ ਸੀ, ਕਹਿੰਦੇ ਵੀ ਉਹ 2019 ਦੇ ਵਿੱਚ ਤੇ 2024 ਦੇ ਵਿੱਚ ਇਹ ਇੱਕ ਬੀਬੀ ਜੋ ਐਰਿਕ ਸਵੈਲਵੈਲ ਦੇ ਸਟਾਫ ਦੇ ਵਿੱਚ ਸੀ ਉਹਨਾਂ ਦੇ ਨਾਲ ਉਹਨਾਂ ਨੇ ਸੈਕਸ਼ੂਅਲ ਜਿਹੜੀ ਹਰਾਸਮੈਂਟ ਆ ਉਹ ਕੀਤੀ ਸੀ।